ਅਗਲੀ ਜਿਹੜੀ ਖਬਰ ਆ ਉਹ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਆਈਸ ਦੇ ਨਾਲ ਮਿਲ ਕੇ ਜਿਹੜੀ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਆ, ਉਹਨੇ ਇੱਕ ਆਪਰੇਸ਼ਨ ਕੀਤਾ ਸੀ ਲੰਘੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੁੜੇ ਕੁਝ ਲੋਕਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਸੀ, ਜਿਨ੍ਹਾਂ ਦਾ ਕੰਮ ਜਿਹੜਾ ਉਹ ਮਾਈਨਰਸ ਨੂੰ ਜਿਹੜਾ ਉਹ ਸੈਕਸ਼ੂਅਲ ਐਕਟੀਵਿਟੀ ਦੇ ਵਿੱਚ ਇਨਵੋਲਵ ਕਰਨਾ ਤੇ ਜਾਂ ਫਿਰ ਇਹਨਾਂ ਦੀ ਤਸਕਰੀ ਕਰਨੀ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜੇ 2 ਇਹਨਾਂ ਦੇ ਵਿੱਚੋਂ ਲੋਕ ਨੇ ਉਹਨਾਂ ਨੂੰ ਬੁੱਕ ਕੀਤਾ ਗਿਆ ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਤੇ ਇਹਨਾਂ ਉੱਤੇ ਸ਼ੱਕ ਆ ਵੀ ਇਹਨਾਂ ਨੇ ਲਿਊਡ ਐਕਟਸ ਜਿਹੜੀਆਂ ਨੇ ਉਹ ਕੀਤੀਆਂ ਨੇ ਬੱਚਿਆਂ ਦੇ ਨਾਲ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਸੀ ਤੇ ਨਾਲ ਹੀ ਇਹਨਾਂ ਨੇ ਕਈ ਹੋਰ ਬੱਚਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਇਹਨਾਂ ਦਾ ਜਿਹੜਾ ਇੰਟੈਂਟ ਸੀਗਾ ਉਹ ਕੋਈ ਬਹੁਤਾ ਚੰਗਾ ਨਹੀਂ ਸੀਗਾ। ਸੈਵਰਲ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਇਸ ਆਪਰੇਸ਼ਨ ਨੂੰ ਜਿਹੜਾ ਉਹ ਅਸਿਸਟ ਕੀਤਾ ਸੀਗਾ। ਸਪੈਸ਼ਲ ਆਪਰੇਸ਼ਨ ਜਿਹੜੀ ਫਾਈਨਿੰਗ ਕਿਡਸ ਆ ਉਹਨੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਆਪਣਾ ਜਿਹੜਾ ਬਣਦਾ ਸਰਦਾ ਯੋਗਦਾਨ ਆ ਉਹ ਪਾਇਆ ਸੀਗਾ। ਅਸਲ ਦੇ ਵਿੱਚ ਕਲੋਵਿਸ ਪੁਲਿਸ ਡਿਪਾਰਟਮੈਂਟ ਤੇ ਐਕਸਿਸ ਹੋਟਲ ਗਰੁੱਪ ਤੋਂ ਇੱਕ ਲੀਡ ਮਿਲੀ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਇੱਕ ਗਰੁੱਪ ਆ ਜਿਹੜਾ ਐਲਕੋਹਲ, ਟobacco ਤੇ ਫਾਇਰ ਆਰਮ ਦੇ ਨਾਲ ਜੁੜਿਆ ਹੋਇਆ ਤੇ ਇਸ ਗਰੁੱਪ ਦੀਆਂ ਕੀ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਨੇ ਉਹ ਹੈਗੀਆਂ ਨੇ। ਫ੍ਰਿਜ਼ਨੋ ਕਾਉਂਟੀ ਜਿਹੜੇ ਡਿਸਟ੍ਰਿਕਟ ਅਟਾਰਨੀ ਨੇ ਉਹਨਾਂ ਦੇ ਆਫਿਸ ਦੇ ਵਿੱਚੋਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੀ ਡਿਸਟ੍ਰਿਕਟ ਅਟਾਰਨੀ ਹੈ ਨਿਕੋਲ ਇਡੀਰਾਟ, ਉਹਨਾਂ ਨੇ ਦੱਸਿਆ ਵੀ ਇਸ ਆਪਰੇਸ਼ਨ ਦੇ ਵਿੱਚ ਜਿਹੜਾ 3 ਜਣਿਆਂ ਨੂੰ ਅਸੀਂ ਪਹਿਲੇ ਸੱਟੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਸੈਂਟਰਲ ਵੈਲੀ ਜਿਹੜੇ ਅਗੇਂਸਟ ਹਿਊਮਨ ਟ੍ਰੈਫਿਕਿੰਗ, ਮਤਲਬ ਅਸੀਂ ਕਹਿੰਦੇ ਵੀ ਚੇਨਾਂ ਬ੍ਰੇਕ ਕਰਨੀਆਂ ਤੇ ਸੈਂਟਰਲ ਵੈਲੀ ਕਦੇ ਵੀ ਇਹਨੂੰ ਜਿਹੜਾ ਇੱਕ ਤਰੀਕੇ ਨਾਲ ਐਕਸੈਪਟ ਨਹੀਂ ਕਰੂਗੀ ਤੇ ਨਾਲ ਹੀ ਉਹ ਕਹਿੰਦੇ ਵੀ ਇਸ ਗਰੁੱਪ ਦੀਆਂ ਜਿਹੜੀਆਂ ਤਾਰਾਂ ਨੇ ਉਹ ਕਈ ਹੋਰ ਕਾਉਂਟੀਜ਼ ਦੇ ਵਿੱਚ ਵੀ ਜੁੜੀਆਂ ਹੋ ਸਕਦੀਆਂ ਨੇ। ਆਪਾਂ ਨੂੰ ਪਤਾ ਹੀ ਹੈ ਵੀ ਲੰਘੇ ਦਿਨਾਂ ਦੇ ਵਿੱਚ ਆਈਸ ਦੇ ਆਪਰੇਸ਼ਨ ਇੱਥੇ ਹੋਏ ਸੀਗੇ, ਆਈਸ ਦੇ ਲੋਕ ਵੀ ਵੇਖੇ ਗਏ ਸੀਗੇ ਤੇ ਉਹਨਾਂ ਹੀ ਮਾਮਲਿਆਂ ਦੇ ਵਿੱਚੋਂ ਇੱਕ ਜਿਹੜੇ 3 ਜਾਣੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ, ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਪਰ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਇਸ ਮਾਮਲੇ ਦੇ ਵਿੱਚ ਉਹ ਜੱਗ ਜ਼ਾਹਰ ਨਹੀਂ ਕੀਤੀ ਗਈ। ਜੀ। ਅਗਲੀ ਜਿਹੜੀ ਖਬਰ ਆ ਉਹ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਆਈਸ ਦੇ ਨਾਲ ਮਿਲ ਕੇ ਜਿਹੜੀ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਆ ਉਹਨੇ ਇੱਕ ਆਪਰੇਸ਼ਨ ਕੀਤਾ ਸੀ ਲੰਘੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੁੜੇ ਕੁਝ ਲੋਕਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਸੀ, ਜਿਨ੍ਹਾਂ ਦਾ ਕੰਮ ਜਿਹੜਾ ਉਹ ਮਾਈਨਰਸ ਨੂੰ ਜਿਹੜਾ ਉਹ ਸੈਕਸ਼ੂਅਲ ਐਕਟੀਵਿਟੀ ਦੇ ਵਿੱਚ ਇਨਵੋਲਵ ਕਰਨਾ ਤੇ ਜਾਂ ਫਿਰ ਇਹਨਾਂ ਦੀ ਤਸਕਰੀ ਕਰਨੀ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜੇ 2 ਇਹਨਾਂ ਦੇ ਵਿੱਚੋਂ ਲੋਕ ਨੇ ਉਹਨਾਂ ਨੂੰ ਬੁੱਕ ਕੀਤਾ ਗਿਆ ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਤੇ ਇਹਨਾਂ ਉੱਤੇ ਸ਼ੱਕ ਆ ਵੀ ਇਹਨਾਂ ਨੇ ਲਿਊਡ ਐਕਟਸ ਜਿਹੜੀਆਂ ਨੇ ਉਹ ਕੀਤੀਆਂ ਨੇ ਬੱਚਿਆਂ ਦੇ ਨਾਲ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਸੀ ਤੇ ਨਾਲ ਹੀ ਇਹਨਾਂ ਨੇ ਕਈ ਹੋਰ ਬੱਚਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਇਹਨਾਂ ਦਾ ਜਿਹੜਾ ਇੰਟੈਂਟ ਸੀਗਾ ਉਹ ਕੋਈ ਬਹੁਤਾ ਚੰਗਾ ਨਹੀਂ ਸੀਗਾ। ਸੈਵਰਲ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਇਸ ਆਪਰੇਸ਼ਨ ਨੂੰ ਜਿਹੜਾ ਉਹ ਅਸਿਸਟ ਕੀਤਾ ਸੀਗਾ। ਸਪੈਸ਼ਲ ਆਪਰੇਸ਼ਨ ਜਿਹੜੀ ਫਾਈਨਿੰਗ ਕਿਡਸ ਆ ਉਹਨੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਆਪਣਾ ਜਿਹੜਾ ਬਣਦਾ ਸਰਦਾ ਯੋਗਦਾਨ ਆ ਉਹ ਪਾਇਆ ਸੀਗਾ। ਅਸਲ ਦੇ ਵਿੱਚ ਕਲੋਵਿਸ ਪੁਲਿਸ ਡਿਪਾਰਟਮੈਂਟ ਤੇ ਐਕਸਿਸ ਹੋਟਲ ਗਰੁੱਪ ਤੋਂ ਇੱਕ ਲੀਡ ਮਿਲੀ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਇੱਕ ਗਰੁੱਪ ਆ ਜਿਹੜਾ ਐਲਕੋਹਲ, ਟobacco ਤੇ ਫਾਇਰ ਆਰਮ ਦੇ ਨਾਲ ਜੁੜਿਆ ਹੋਇਆ ਤੇ ਇਸ ਗਰੁੱਪ ਦੀਆਂ ਕੀ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਨੇ ਉਹ ਹੈਗੀਆਂ ਨੇ। ਫ੍ਰਿਜ਼ਨੋ ਕਾਉਂਟੀ ਜਿਹੜੇ ਡਿਸਟ੍ਰਿਕਟ ਅਟਾਰਨੀ ਨੇ ਉਹਨਾਂ ਦੇ ਆਫਿਸ ਦੇ ਵਿੱਚੋਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੀ ਡਿਸਟ੍ਰਿਕਟ ਅਟਾਰਨੀ ਹੈ ਨਿਕੋਲ ਇਡੀਰਾਟ, ਉਹਨਾਂ ਨੇ ਦੱਸਿਆ ਵੀ ਇਸ ਆਪਰੇਸ਼ਨ ਦੇ ਵਿੱਚ ਜਿਹੜਾ 3 ਜਣਿਆਂ ਨੂੰ ਅਸੀਂ ਪਹਿਲੇ ਸੱਟੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਸੈਂਟਰਲ ਵੈਲੀ ਜਿਹੜੇ ਅਗੇਂਸਟ ਹਿਊਮਨ ਟ੍ਰੈਫਿਕਿੰਗ, ਮਤਲਬ ਅਸੀਂ ਕਹਿੰਦੇ ਵੀ ਚੇਨਾਂ ਬ੍ਰੇਕ ਕਰਨੀਆਂ ਤੇ ਸੈਂਟਰਲ ਵੈਲੀ ਕਦੇ ਵੀ ਇਹਨੂੰ ਜਿਹੜਾ ਇੱਕ ਤਰੀਕੇ ਨਾਲ ਐਕਸੈਪਟ ਨਹੀਂ ਕਰੂਗੀ ਤੇ ਨਾਲ ਹੀ ਉਹ ਕਹਿੰਦੇ ਵੀ ਇਸ ਗਰੁੱਪ ਦੀਆਂ ਜਿਹੜੀਆਂ ਤਾਰਾਂ ਨੇ ਉਹ ਕਈ ਹੋਰ ਕਾਉਂਟੀਜ਼ ਦੇ ਵਿੱਚ ਵੀ ਜੁੜੀਆਂ ਹੋ ਸਕਦੀਆਂ ਨੇ। ਆਪਾਂ ਨੂੰ ਪਤਾ ਹੀ ਹੈ ਵੀ ਲੰਘੇ ਦਿਨਾਂ ਦੇ ਵਿੱਚ ਆਈਸ ਦੇ ਆਪਰੇਸ਼ਨ ਇੱਥੇ ਹੋਏ ਸੀਗੇ, ਆਈਸ ਦੇ ਲੋਕ ਵੀ ਵੇਖੇ ਗਏ ਸੀਗੇ ਤੇ ਉਹਨਾਂ ਹੀ ਮਾਮਲਿਆਂ ਦੇ ਵਿੱਚੋਂ ਇੱਕ ਜਿਹੜੇ 3 ਜਾਣੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ, ਫ੍ਰਿਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਪਰ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਇਸ ਮਾਮਲੇ ਦੇ ਵਿੱਚ ਉਹ ਜੱਗ ਜ਼ਾਹਰ ਨਹੀਂ ਕੀਤੀ ਗਈ। ਜੀ।